ਜੀ, ਜੀ, ਬਿਲਕੁਲ ਇੱਕ ਇਨਸਾਨ ਦੇ ਚਿਹਰੇ ਤੋਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਅੰਦਰੋਂ ਕੀ ਚੱਲ ਰਿਹਾ ਇਹਦੇ ਹੂੰ। ਅੰਦਰ। ਦੂਜੀ ਗੱਲ ਇਹ ਹੈ ਕਿ ਜ਼ਰੂਰੀ ਨਹੀਂ ਬੰਦਾ ਗੁਰਬਤ ਦੇ ਵਿੱਚ ਹੀ, ਗਰੀਬੀ ਦੇ ਵਿੱਚ, ਤੰਗੀ ਦੇ ਵਿੱਚ ਹੀ ਕਈ ਲੋਕ ਕਰ ਜਾਂਦੇ ਆ, ਪਰ ਇਹ ਜ਼ਰੂਰੀ ਨਹੀਂ ਕਿਉਂਕਿ ਜਿਹੜੀ ਤੁਸੀਂ ਉਦਾਹਰਨ ਦਿੱਤੀ ਉਹ ਤਾਂ ਬੰਦਾ ਪ੍ਰਸਿੱਧ ਸੀ, ਪੈਸੇ ਕਰਿਓ ਸਮਰੱਥ ਸੀ। ਹੂੰ। ਤੀਜੀ ਗੱਲ ਇਹ ਹੈ ਕਿ ਇਹ ਵੀ ਜ਼ਰੂਰੀ ਨਹੀਂ ਹੈ ਕਿ ਨੌਜਵਾਨ ਦੇ ਵਿੱਚ ਵਿਲ ਪਾਵਰ ਜ਼ਿਆਦਾ ਹੋਵੇ ਜਾਂ ਉਹਦਾ ਦ੍ਰਿੜ ਨਿਸ਼ਚਾ ਹੋਵੇ, ਕਿਉਂਕਿ ਜਿਹੜਾ ਸੈਨ ਫਰਾਂਸਿਸਕੋ ਵਾਲਾ 16 ਸਾਲ ਦਾ ਹੀ ਸੀ। ਹੂੰ। ਸੋ ਇੱਥੋਂ ਇਹ ਤਾਂ ਹੈ ਕਿ ਇਸ ਡਿਪਰੈਸ਼ਨ ਦੇ ਮਸਲੇ ਦੇ ਵਿੱਚ, ਨੈਗੇਟਿਵ ਜਾਂ ਸੁਸਾਈਡਲ ਥਾਟ ਦੇ ਮਸਲੇ ਦੇ ਵਿੱਚ ਏਜ ਮੈਟਰ ਨਹੀਂ ਮੈਟਰ ਨਹੀਂ ਕਰਦੀ। ਹੂੰ। ਤੁਹਾਡੀ ਇੱਕ ਇਕਨੋਮੀ ਹਾਲਤ ਕੀ ਆ, ਆਰਥਿਕ ਹਾਲਤ ਕੀ ਹੈ, ਮੈਟਰ ਨਹੀਂ ਕਰਦੀ। ਹੂੰ। ਕੁਝ ਚੀਜ਼ਾਂ ਤੁਹਾਨੂੰ ਟ੍ਰਿਗਰ ਕਰ ਜਾਂਦੀਆਂ ਨੇ, ਕੁਝ ਚੀਜ਼ਾਂ ਤੁਹਾਨੂੰ ਨੈਗੇਟਿਵ ਕਰ ਜਾਂਦੀਆਂ ਨੇ। ਹਾਂ, ਇਹ ਕਹਿ ਸਕਦੇ ਆ ਵੀ ਜਿਹੜੇ ਇਕਨੋਮਿਕ ਹਾਲਾਤਾਂ ਦੇ ਕਰਕੇ ਹਾਂਜੀ। ਪਰਸੈਂਟੇਜ ਉਹਨਾਂ ਲੋਕਾਂ ਦੀ ਵੱਧ ਹੋ ਸਕਦੀ ਕਿਉਂਕਿ ਉਹਨਾਂ ਨੂੰ ਜ਼ਿਆਦੀਆਂ ਮੁਸ਼ਕਲਾਂ ਦੇ ਵਿੱਚੋਂ ਲੰਘਣਾ ਲੰਘਣਾ ਪੈਂਦਾ ਪੈਂਦਾ, ਹਾਂਜੀ, ਤੇ ਮੈਂਟਲ ਬ੍ਰੇਕਡਾਊਨ ਹੋਣ ਦੇ ਚਾਂਸ ਵਧੇਰੇ ਨੇ ਜੀ। ਇਹ ਨਹੀਂ ਪਰ ਆਪਾਂ ਕਹਿ ਸਕਦੇ ਵੀ ਹਰ ਵਾਰੀ ਉਹੀ ਆ, ਕੋਈ ਵੀ ਜਿਹੜਾ ਉਹ ਹੋ ਸਕਦਾ, ਪਰ ਇਹ ਆ ਵੀ ਜੇ ਤੁਸੀਂ ਪੁਰਾਣੇ ਆંકੜੇ ਵਗੈਰਾ ਤੁਸੀਂ ਦੇਖੋ ਤਾਂ ਉਸ ਪਾਸੇ ਵੱਲ ਨੂੰ ਜਿਹੜਾ ਉਹ ਹੋ ਸਕਦਾ ਹੁੰਦਾ, ਪਰ ਜ਼ਰੂਰੀ ਨਹੀਂ। ਦੂਜਾ ਸਾਡੀ ਇੱਕ ਆਦਤ ਇਹ ਹੈ ਰਾਜਕਰਮਵੀਰ ਸਿੰਘ ਜੀ ਕਿ ਅਸੀਂ ਅਕਸਰ ਹੀ ਜਿਹੜਾ ਸਾਡੇ ਕੋਲ ਆ ਕੇ ਬੰਦਾ ਨੈਗੇਟਿਵ ਗੱਲਾਂ ਕਰੇ ਨਾ ਵੀ ਯਾਰ ਹੁਣ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ, ਹੁਣ ਆਏ ਹੋ ਗਿਆ, ਅਸੀਂ ਕਈ ਵਾਰੀ ਨਾ ਉਹਦਾ ਮਜ਼ਾਕ ਉਡਾਉਂਦੇ ਹਾਂ ਕਿ ਯਾਰ ਤੈਨੂੰ ਆਏ ਆ ਜਾਏ ਆ ਜਾਂ, ਪਰ ਇਹ ਅਸਲ ਦੇ ਵਿੱਚ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਕੋਈ ਪਤਾ ਨਹੀਂ ਬੰਦਾ ਅੰਦਰੋਂ ਕਿੰਨਾ ਟੁੱਟਿਆ ਹੋਇਆ, ਕੋਈ ਪਤਾ ਨਹੀਂ ਬੰਦਾ ਅੰਦਰੋਂ ਕੀ ਉਹਦੇ ਅੰਦਰ ਚੱਲ ਰਿਹਾ, ਪਰ ਆਪਾਂ ਅੱਜ ਦਾ ਸ਼ੋਅ ਤਾਂ ਕਰ ਰਹੇ ਹਾਂ ਕਿਉਂਕਿ ਸਾਡੇ ਆਲੇ ਦੁਆਲੇ ਬਹੁਤ ਕੁਛ ਵਾਪਰਦਾ, ਬਹੁਤ ਲੋਕਾਂ ਨੂੰ ਸੁਣਨ ਵਾਲੇ ਨੇ, ਵੇਖਣ ਵਾਲੇ ਨੇ ਪੋਜ਼ਿਟਿਵ ਕੀਤਾ ਹੋਣਾ, ਬਹੁਤ ਲੋਕਾਂ ਨੂੰ ਤੁਸੀਂ ਕਿਹਾ ਹੋਣਾ ਕਿ ਚੱਲ ਯਾਰ ਕੋਈ ਨਹੀਂ, ਆ ਸਮਾਂ ਮਾੜਾ ਚੰਗਾ ਲੰਘ ਹੀ ਜਾਂਦਾ। ਪਰ ਸਭ ਤੋਂ ਚਿੰਤਾ ਦੀ ਗੱਲ ਹੈ ਕਿ ਅਲੜ ਉਮਰ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਆ ਰਿਹਾ, ਜਿਹੜਾ ਸੁਸਾਈਡਲ ਥਾਟ ਨੇ ਨਾ, ਖੁਦਕੁਸ਼ੀ ਦੇ ਕਰਨ ਦੇ, ਇਹ ਅਲੜ ਉਮਰ ਦੇ ਮੁੰਡੇ ਕੁੜੀਆਂ ਦੇ ਵਿੱਚ ਜ਼ਿਆਦਾ ਆ ਰਿਹਾ। US ਦੇ ਵਿੱਚ ਜਿਹੜੇ ਅੰਕੜੇ ਆ ਨਾ ਉਹ ਤੁਹਾਨੂੰ ਹੈਰਾਨ ਕਰ ਦੇਣਗੇ। ਅਮਰੀਕਾ ਦੇ ਵਿੱਚ ਲੋਕ ਸੋਚ ਨਹੀਂ ਸਕਦੇ ਕਿ ਅਮਰੀਕਾ ਦੇ ਵਿੱਚ ਇਹ ਜਿੰਨਾ ਲੋਕਾਂ ਦੇ ਮਨਾਂ ਦੇ ਵਿੱਚ ਸੁਸਾਈਡਲ ਥਾਟ ਜਾਂ ਨੈਗੇਟਿਵਿਟੀ ਚੱਲਦੀ ਰਹਿੰਦੀ ਆ ਵੀ ਉਹਦਾ ਆંકੜਾ ਜਿਹੜਾ ਉਹ ਕੀ ਹੋ ਸਕਦਾ। ਜਿਹੜੀ ਸਟੱਡੀ ਆ, ਸਰਵੇ ਆ ਰਾਜਕਰਮਵੀਰ ਸਿੰਘ ਜੀ, ਉਹ ਇਹ ਦੱਸਦੇ ਆ ਕਿ ਇੱਥੇ ਤਕਰੀਬਨ 1 ਲੱਖ ਇੰਡੀਵਿਜੂਅਲ ਆ ਜਿਹੜਾ ਐਨੂਅਲੀ ਰਿਪੋਰਟ ਹੁੰਦਾ ਕਿ ਉਹਨੇ ਸੁਸਾਈਡ ਕਰ ਲਿਆ। ਔਰ ਇਹਦੇ ਵਿੱਚ ਇੱਕ ਹੋਰ ਗੱਲ ਵੇਖਣ ਵਾਲੀ ਹੈ, ਬੀਬੀਆਂ ਦੇ ਮੁਕਾਬਲੇ ਬੰਦਿਆਂ ਦੀ ਗਿਣਤੀ 3 ਗੁਣਾ ਜ਼ਿਆਦਾ ਵੱਧ ਹੁੰਦੀ ਹੈ। ਹਾਂਜੀ। ਸੋ ਹੁਣ ਬੀਬੀਆਂ ਦੇ ਵਿੱਚ ਪੇਸ਼ੈਂਸ ਜ਼ਿਆਦਾ ਹੁੰਦਾ, ਬੀਬੀਆਂ ਦੇ ਵਿੱਚ, ਔਰਤਾਂ ਦੇ ਵਿੱਚ ਕਹਿ ਲਓ ਤੁਸੀਂ, ਹਰ ਗੱਲ ਨੂੰ ਪਹੁੰਚਾਉਣ ਦਾ ਮਾਦਾ ਜ਼ਿਆਦਾ ਹੁੰਦਾ ਜਾਂ ਪਰਿਸਥਿਤੀਆਂ ਨੂੰ ਫੇਸ ਕਰਨ ਦੀ ਮਾਦਾ ਜ਼ਿਆਦਾ ਹੁੰਦਾ। ਕੀ ਹੁੰਦਾ ਜੇ ਉਹਨਾਂ ਦੇ ਵਿੱਚ ਵਿਲ ਪਾਵਰ, ਦ੍ਰਿੜ ਨਿਸ਼ਚਾ ਕੀ ਉਹਨਾਂ ਦੇ ਵਿੱਚ? ਇਹਦੇ ਨੂੰ ਇਸ ਪੱਖ ਤੋਂ ਮੈਂ ਨਾ ਵੀ ਦੇਖਣਾ ਚਾਹੀਦਾ ਵੀ ਇੰਸਟੈਡ ਆਫ ਉਹ ਬੀਬੀਆਂ ਮੈਨੂੰ ਏਦਾਂ ਲੱਗਦਾ ਆ ਵੀ ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਜ਼ਿਆਦਾ ਕਰ ਲੈਂਦੀਆਂ। ਹਾਂਜੀ। ਬੰਦਾ ਜੇ ਕੋਈ ਏਦਾਂ ਦੀ ਗੱਲ ਕਰੇ, ਕਿਤੇ ਰੋਣ ਲੱਗ ਜੇ, ਕਿਤੇ ਇਮੋਸ਼ਨਲ ਹੋ ਜੇ, ਕਿਤੇ ਕੁਛ ਹੋ ਜੇ, ਤਾਂ ਉਹਨੂੰ ਮਾੜੀ ਨਜ਼ਰ ਨਾਲ ਦੇਖੇ ਜਾਣਾ, ਮਰਦ ਬਣ ਮਰਦ। ਹਾਂਜੀ। ਫਿਰ ਉਹ ਡਾਇਲੋਗ ਬਹੁਤ ਆਉਂਦਾ ਨਾ ਵੀ ਮਰਦ ਕੋ ਦਰਦ ਨਹੀਂ ਹੋਤਾ, ਹਨਾ ਵੀ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਸ਼ੋਖੀਆਂ ਮਾਰਨ ਲੱਗ ਹਾਂ ਸ਼ੋਖੀਆਂ ਮਾਰਨ ਲੱਗ ਜਾਣਾ। ਭਾਈ ਜੇ ਤੁਹਾਨੂੰ ਮਦਦ ਦੀ ਲੋੜ ਆ, ਉੱਥੇ ਮਦਦ ਲਈ ਜਾਵੇ, ਪਰਵਾਹ ਨਾ ਕਰੋ ਵੀ ਹੋਰ ਤੁਹਾਨੂੰ ਜਿਹੜਾ ਉਹ ਕੋਈ ਕੀ ਕਹਿ ਰਿਹਾ ਆ। ਤੁਹਾਨੂੰ ਤੁਹਾਡੀ ਮੈਂਟਲ ਸਟੇਟ ਦਾ ਜ਼ਿਆਦਾ ਪਤਾ ਆ, ਦੂਜੇ ਦਾ ਕੁਛ ਨਹੀਂ ਆ, ਉਹਦਾ ਵਿਗੜਨਾ ਕੁਛ ਨਹੀਂ, ਤੁਹਾਡਾ ਰਹਿਣਾ। ਜੀ ਜੀ, ਠੀਕ ਹੈ ਨਾ। ਪਰਿਵਾਰ ਦੇ ਵਿੱਚ ਵੀ ਕਈ ਵਾਰੀ ਆਪਾਂ ਇਰੀਟੇਟ ਜਿਹੜੇ ਆ ਉਹ ਰਹਿਣ ਲੱਗ ਜਾਂਦੇ ਆ, ਉਹ ਕੁਛ ਜਿਹੜਾ ਉਹਨੂੰ ਬੰਦੇ ਨੂੰ ਹੋਰ ਦਰਕਾਰੀ ਜਾਣਾ, ਏਦਾਂ ਕਹੀ ਜਾਣਾ, ਬਾਰ-ਬਾਰ ਉਹੀ ਗੱਲ ਜਿਹੜੀ ਉਹ ਦੁਹਰਾਈ ਜਾਣੀ ਜਾਂ ਕਰੀ ਜਾਣੀ, ਉਹ ਫਿਰ ਪਤਾ ਨਹੀਂ ਹੁੰਦਾ ਵੀ ਉਹ ਬੰਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਆ ਉਹ ਕਦਮ ਚੱਕ ਸਕਦਾ ਹੈ। ਸੋ ਇਹ ਚੀਜ਼ਾਂ ਨੂੰ ਜਿਹੜਾ ਟੈਬੂ ਬਣਾ ਕੇ ਰੱਖੀਆਂ, ਇਹ ਵਾਲੀ ਜਿਹੜੀ ਗੱਲ ਨਾ ਵੀ ਮੈਂਟਲ ਹੈਲਥ ਦੀ ਜੇ ਆਪਾਂ ਗੱਲ ਕਰਾਂਗੇ ਤਾਂ ਮੇਰਾ ਮਜ਼ਾਕ ਬਣਾਇਆ ਜਾਊਗਾ ਜਾਂ ਤੁਸੀਂ ਮਜ਼ਾਕ ਬਣਾਉਂਦੇ ਆ ਤਾਂ ਫਿਰ ਉਸ ਪ੍ਰੋਬਲਮ ਦੇ ਵਿੱਚ ਤੁਸੀਂ ਹਿੱਸੇਦਾਰ ਬਣ ਰਹੇ ਹੋ। ਜੀ ਜੀ ਬਿਲਕੁਲ। ਔਰ ਤੁਸੀਂ ਵੀ ਆਪਣੀ ਜਿਹੜੀ ਰਾਏ ਆ, ਆਪਣਾ ਕਮੈਂਟ ਕਰ ਸਕਦੇ ਹੋ। ਜੇ ਕਿਸੇ ਨੂੰ, ਤੁਹਾਡੇ ਪਰਿਵਾਰਕ ਮੈਂਬਰ ਨੂੰ ਡਿਪਰੈਸ਼ਨ ਸੀ, ਤੁਸੀਂ ਉਹਦਾ ਡਿਪਰੈਸ਼ਨ ਠੀਕ ਕੀਤਾ, ਜਾਂ ਤੁਹਾਡੇ ਆਲੇ ਦੁਆਲੇ ਮਿੱਤਰ ਮੰਡਲੀ ਦੇ ਵਿੱਚ, ਤੁਹਾਡੇ ਸਰਕਲ ਦੇ ਵਿੱਚ, ਤੁਹਾਡੇ ਦੋਸਤਾਂ ਦੇ ਵਿੱਚ ਜੇ ਕਿਸੇ ਨੇ ਆਪਣੇ ਕਿਸੇ ਮਿੱਤਰ ਪਿਆਰੇ ਨੂੰ ਇਸ ਚੀਜ਼ ਦੇ ਵਿੱਚੋਂ ਕੱਢਿਆ ਔਰ ਉਹਦੀ ਜ਼ਿੰਦਗੀ ਬਚਾਈਏ, ਤਾਂ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਓ। ਆਪਣੇ ਆਲੇ ਦੁਆਲੇ ਕੁਛ ਹੋਰ ਵਾਪਰਦੀਆਂ ਘਟਨਾਵਾਂ ਵੀ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਮੈਂ ਗੱਲ ਜਿਹੜੀ ਕਰ ਰਿਹਾ ਸੀ ਰਾਜਕਰਮਵੀਰ ਸਿੰਘ ਜੀ, ਉਹ ਇਹ ਸੀਗੀ ਕਿ ਬਹੁਤ ਵਾਰ ਸਾਡੇ ਆਲੇ ਦੁਆਲੇ ਪ੍ਰਸਥਿਤੀਆਂ ਬਣੀਆਂ ਪਈਆਂ ਹੁੰਦੀਆਂ। ਤੁਹਾਡੇ ਸਰੀਰ ਦੇ ਵਿੱਚ ਇੱਕ ਬਹੁਤ ਵਧੀਆ ਪਰਮਾਤਮਾ ਨੇ ਐਂਟੀਵਾਇਰਸ ਕਹਿ ਲਓ ਜਾਂ ਕਹਿ ਲਓ ਕਿ ਇੱਕ ਡਾਇਰੈਕਸ਼ਨ ਜਿਹਨੂੰ ਪਾਉਣੇ ਆਪਾਂ,
ਉਹ ਜਿਹੜਾ ਉਹ ਦਿੱਤਾ ਹੋਇਆ ਆਲਰੇਡੀ। ਤੁਸੀਂ ਕੁਝ ਵੀ ਗਲਤ ਖਾਂਦੇ ਹੋ, ਤੁਹਾਡੇ ਮਨ ਦੇ ਵਿੱਚ ਕੁਝ ਵੀ ਗਲਤ ਥਾਟ ਆਉਂਦਾ, ਸਭ ਤੋਂ ਪਹਿਲਾਂ ਤੁਹਾਨੂੰ ਉਹ ਮੈਸੇਂਜਰ ਜਿਹੜਾ ਅੰਦਰ ਬੈਠਾ ਵਾ ਉਹ ਸਭ ਤੋਂ ਪਹਿਲਾਂ ਤੁਹਾਨੂੰ ਮੈਸੇਜ ਕਰਦਾ ਕਿ ਮਿੱਤਰਾ ਇਹ ਗਲਤ ਹੋ ਗਿਆ। ਗਲਤ ਖਾਣ ਤੇ ਵੀ, ਗਲਤ ਥਾਟ ਆਉਣ ਤੇ ਵੀ ਸਭ ਤੋਂ ਪਹਿਲਾਂ ਤੁਹਾਨੂੰ ਉਹ ਚੀਜ਼ ਦਾ ਮੈਸੇਜ ਮਿਲ ਜਾਂਦਾ ਕਿ ਇਹ ਗਲਤ ਹੋ ਰਿਹਾ। ਪਰ ਇਹ ਹਾਲਾਤ ਕਦੋਂ ਬਣਦੇ ਨੇ? ਜਦੋਂ ਅਸੀਂ ਵਾਰ-ਵਾਰ ਜਦੋਂ ਹੁਣ ਲੈਣਾ ਤਾਂ ਹੁੰਦਾ ਐਗਜ਼ਿਟ ਉਹਨਾਂ ਚੀਜ਼ਾਂ ਤੋਂ, ਪਰ ਅਸੀਂ ਲੈ ਨਹੀਂ ਸਕਦੇ ਹੁੰਦੇ। ਅਸੀਂ ਸਿੱਧੇ ਤੁਰੇ ਜਾਂਦੇ, ਫਿਰ ਅਸੀਂ ਅਖੀਰ ਦੇ ਵਿੱਚ ਭਟਕ ਜਾਂਦੇ ਹਾਂ। ਸੋ ਇਸੇ ਕਰਕੇ ਅੱਜ ਆਪਾਂ ਇਹਦੇ ਤੇ ਗੱਲ ਕਰਦੇ ਹਾਂ, ਕਿਉਂਕਿ ਇਹ ਇਹੋ ਜਿਹਾ ਇਸ਼ੂ ਹੈ ਰਾਜ ਕਰਨਵੀਰ ਸਿੰਘ ਜੀ ਨੂੰ ਡਿਸਕਸ ਕਰਨ ਤੋਂ ਵੀ ਕਈ ਵਾਰੀ ਅਸੀਂ ਭੱਜ ਜਾਂਦੇ ਹਾਂ, ਟਾਲਾ ਵੱਟ ਜਾਂਦੇ ਹਾਂ। ਬੱਚਾ ਚੁੱਪ ਰਹਿੰਦਾ ਘਰੇ ਕਿਸੇ ਗੱਲ ਕਰਕੇ, ਆਪਾਂ ਕਹਿੰਦੇ ਕੋਈ ਨਹੀਂ ਯਾਰ ਇਹ ਨਹੀਂ, ਇਹਦੀ ਆਦਤ ਆ। ਪਰ ਆਦਤ ਨਹੀਂ ਹੁੰਦੀ ਉਹ, ਜਿਹੜਾ ਇੱਕਦਮ ਕਿਸੇ ਦਾ ਸੁਭਾਅ ਬਦਲ ਜਾਣਾ ਉਹਦੀ ਆਦਤ ਨਹੀਂ ਗਿਣ ਸਕਦੇ ਅਸੀਂ। ਉਹ ਕਿਸੇ ਕਾਰਨ ਕਰਕੇ ਉੱਥੇ ਜਿਹੜਾ ਉਹ ਪਹੁੰਚਿਆ ਜੀ ਜੀ ਪਹੁੰਚਦਾ ਆ, ਉਹ ਕਈ ਚੀਜ਼ਾਂ ਜਿਹੜੀਆਂ ਉਸ ਤੋਂ ਪਹਿਲਾਂ ਵਾਪਰੀਆਂ ਹੁੰਦੀਆਂ, ਫਿਰ ਉਸ ਤੋਂ ਬਾਅਦ ਆ